6 ਅਗਸਤ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਮੌਂਟਰੀਆਲ ਦੇ ਭਿਆਨਕ ਸੜਕ ਹਾਦਸੇ 'ਚ 4 ਮੌਤਾਂ 12 ਹੋਰ ਜ਼ਖਮੀ। BC ਦੇ 3 ਕਤਲਾਂ ਦੇ ਵਿੱਚ ਸ਼ਾਮਲ ਸ਼ੱਕੀ ਨੌਜਵਾਨਾਂ ਦੇ ਓਨਟਾਰੀਓ ਵਿੱਚ ਹੋਣ ਦਾ ਸ਼ੱਕ। ਨੈਪ ਸਿੱਧੂ ਦੀ 1984 ਦੀ ਸਿੱਖ ਨਸਲਕੁਸ਼ੀ 'ਤੇ ਆਧਾਰਿਤ ਪ੍ਰਦਰਸ਼ਨੀ ਵੈਨਕੂਵਰ ਵਿਖੇ ਹੋ ਨਿਬੜੀ। ਹੁਣ ਖਬਰਾਂ ਦਾ ਵਿਸਥਾਰ। ਮੌਂਟਰੀਆਲ ਦੇ ਭਿਆਨਕ ਸੜਕ ਹਾਦਸੇ 'ਚ ਘੱਟੋ ਘੱਟ 4 ਵਿਅਕਤੀ ਮਾਰੇ ਗਏ ਨੇ। ਮੌਂਟਰੀਆਲ ਲਾਗੇ ਲਾਵਲ ਇਲਾਕੇ ਦੇ ਵਿੱਚ ਅਨੇਕਾਂ ਗੱਡੀਆਂ ਆਪਸ ਵਿੱਚ ਭਿੜ ਗਈਆਂ ਨੇ। ਸਿੱਟੇ ਵਜੋਂ 4 ਵਿਅਕਤੀ ਮਰੇ ਨੇ, ਜਦੋਂ ਕਿ 12 ਹੋਰ ਜ਼ਖਮੀ ਹੋਏ ਨੇ। ਦੱਸਿਆ ਜਾਂਦਾ ਹੈ ਕਿ 6 ਗੱਡੀਆਂ ਆਪਸ ਵਿੱਚ ਭਿੜ ਗਈਆਂ ਨੇ ਅਤੇ ਇੱਕ ਨਿੱਕੀ ਜਿਹੀ ਕਾਰ ਸੈਮੀ ਟ੍ਰੇਲਰ ਹੇਠਾਂ ਕੁਚਲੀ ਗਈ, ਜਿਸ ਨਾਲ ਗੱਡੀਆਂ ਨੂੰ ਅੱਗ ਲੱਗ ਗਈ। ਸਿੱਟੇ ਵਜੋਂ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਚੌਥੇ ਵਿਅਕਤੀ ਨੂੰ ਮਗਰੋਂ ਮਲਬੇ ਵਿੱਚੋਂ ਮ੍ਰਿਤਕ ਪਾਇਆ ਗਿਆ ਅਤੇ 12 ਵਿਅਕਤੀ ਜ਼ਖਮੀ ਹੋਏ ਨੇ। ਇਹ ਦੁਖਦਾਈ ਘਟਨਾ ਮੌਂਟਰੀਆਲ ਤੋਂ 27 ਕਿਲੋਮੀਟਰ ਦੀ ਦੂਰੀ 'ਤੇ ਵਾਪਰੀ ਹੈ। ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉੱਧਰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਵਿੱਚ ਹੋਏ ਭਿਆਨਕ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਹ ਹਾਦਸਾ ਸੋਮਵਾਰ ਰਾਤ ਨੂੰ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇੱਕ ਗੱਡੀ ਇੱਕ ਦਰਖਤ ਵਿੱਚ ਜਾ ਵੱਜੀ ਸੀ। ਸਿੱਟੇ ਵਜੋਂ ਉਸ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮੈਨੀਟੋਬਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕ ਬਜ਼ੁਰਗ ਔਰਤ ਜ਼ਖਮੀ ਹੋਈ ਹੈ। 70 ਸਾਲਾ ਇਸ ਔਰਤ ਨੂੰ ਹਵਾਈ ਰਸਤਿਓਂ ਹਸਪਤਾਲ ਲਿਆਇਆ ਗਿਆ ਹੈ। ਇਹ ਘਟਨਾ ਸੈਲ ਕ੍ਰੀਕ ਇਲਾਕੇ ਵਿੱਚ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪਿਕਅਪ ਟਰੱਕ ਤੇ ਸਿਡੀਨ ਕਾਰ ਆਪਸ ਵਿੱਚ ਭਿੜ ਗਏ। ਸਿੱਟੇ ਵਜੋਂ 70 ਸਾਲਾ ਬਜ਼ੁਰਗ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ। BC ਵਿੱਚ ਹੋਏ 3 ਕਤਲਾਂ ਦੇ ਸੰਬੰਧ ਵਿੱਚ ਲੋੜੀਂਦੇ 2 ਸ਼ੱਕੀ ਨੌਜਵਾਨਾਂ ਨੂੰ ਓਨਟਾਰੀਓ ਵਿੱਚ ਵੇਖੇ ਜਾਣ ਦਾ ਸ਼ੱਕ ਹੈ। ਚੇਤੇ ਰਹੇ BC ਵਿੱਚ 3 ਵਿਅਕਤੀਆਂ ਦੇ ਕਤਲ ਹੋਏ ਸਨ, ਜਿਨ੍ਹਾਂ ਵਿੱਚੋਂ 2 ਨੂੰ ਅਲਾਸਕਾ ਹਾਈਵੇ ਲਾਗੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮਗਰੋਂ ਇੱਕ ਹੋਰ ਵਿਅਕਤੀ ਨੂੰ ਕਤਲ ਕੀਤਾ ਗਿਆ ਸੀ। ਇਹਨਾਂ 3 ਕਤਲਾਂ ਦੇ ਸੰਬੰਧ ਵਿੱਚ ਪੁਲਿਸ ਨੂੰ ਇਸ ਸਮੇਂ 2 ਸ਼ੱਕੀ ਨੌਜਵਾਨਾਂ ਦੀ ਭਾਲ ਹੈ ਅਤੇ ਭਾਲ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਅਤੇ ਉੱਧਰ ਮੈਨੀਟੋਬਾ ਦੇ ਨੈਲਸਨ ਨਦੀ ਦੇ ਵਿੱਚ RCMP ਨੇ ਆਪਣੇ ਗੋਤਾਖੋਰ ਵੀ ਭੇਜੇ ਸਨ, ਜਿਹੜੇ ਨਾਕਾਮ ਹੋ ਕੇ ਮੁੜੇ ਨੇ ਅਤੇ ਉੱਥੇ ਦਰਿਆ ਦੀ ਤਲਾਸ਼ੀ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਪਰੰਤੂ ਓਨਟਾਰੀਓ ਦੀ ਪੁਲਿਸ ਨੂੰ ਸ਼ੱਕ ਹੈ ਕਿ ਇਹ 2 ਨੌਜਵਾਨ ਸ਼ਾਇਦ ਉਹਨਾਂ ਦੇ ਸੂਬੇ ਵਿੱਚ ਹੋਣ ਅਤੇ ਉਹਨਾਂ ਦੀ ਸਰਗਰਮੀ ਨਾਲ ਭਾਲ ਅਜੇ ਵੀ ਜਾਰੀ ਹੈ। ਬਰਨਬੀ ਮਾਊਂਟੇਨ ਇੱਕ ਵਾਰ ਫਿਰ ਪਾਈਪਲਾਈਨ ਦਾ ਵਿਰੋਧ ਕਰਨ ਵਾਲਿਆਂ ਨੇ ਆਪਣਾ ਰੋਸ ਵਿਖਾਵਾ ਕੀਤਾ। ਚੇਤੇ ਰਹੇ ਕਿੰਡਰ ਮੋਰਗਨ ਪਾਈਪਲਾਈਨ ਦੇ ਖਿਲਾਫ ਬਰਨਬੀ ਮਾਊਂਟੇਨ 'ਤੇ ਇਕੱਤਰਤਾਵਾਂ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ। ਇਹ ਪਾਈਪਲਾਈਨ ਬਰਨਬੀ ਮਾਊਂਟੇਨ ਨੂੰ ਪ੍ਰਭਾਵਿਤ ਕਰੇਗੀ ਅਤੇ ਬਰਨਬੀ ਮਾਊਂਟੇਨ 'ਤੇ ਵਾਤਾਵਰਣ ਪ੍ਰੇਮੀਆਂ ਅਤੇ ਮੂਲ ਵਾਸੀਆਂ ਨੇ ਇਕੱਤਰ ਹੋ ਕੇ ਮੁੜ ਤੋਂ ਰੋਸ ਵਿਖਾਵਾ ਕੀਤਾ। ਕੱਲ੍ਹ ਜਦੋਂ BC ਭਰ ਵਿੱਚ BC ਡੇ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਤਾਂ ਪਾਈਪਲਾਈਨ ਦਾ ਵਿਰੋਧ ਕਰਨ ਵਾਲਿਆਂ ਨੇ ਬਰਨਬੀ ਮਾਊਂਟੇਨ 'ਤੇ ਜਾ ਕੇ ਆਪਣਾ ਰੋਸ ਪ੍ਰਗਟ ਕੀਤਾ। ਚੇਤੇ ਰਹੇ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਕਿੰਡਰ ਮੋਰਗਨ ਪਾਈਪਲਾਈਨ ਦੇ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਚੁੱਕੀ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਵਾਤਾਵਰਣ ਪ੍ਰੇਮੀਆਂ ਅਤੇ ਮੂਲ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਾਈਪਲਾਈਨ ਦਾ ਵਾਤਾਵਰਣ 'ਤੇ ਭੈੜਾ ਅਸਰ ਤਾਂ ਪਵੇਗਾ ਹੀ, ਮੂਲ ਨਿਵਾਸੀਆਂ ਦੇ ਜੀਵਨ ਨਿਰਵਾਹ 'ਤੇ ਵੀ ਇਸ ਦਾ ਮਾੜਾ ਅਸਰ ਪਵੇਗਾ। ਨੈਪ ਸਿੱਧੂ ਦੀ 1984 ਦੀ ਸਿੱਖ ਨਸਲਕੁਸ਼ੀ 'ਤੇ ਆਧਾਰਿਤ ਪ੍ਰਦਰਸ਼ਨੀ ਕਾਮਯਾਬ ਹੋ ਨਿਬੜੀ ਹੈ। ਨੈਪ ਸਿੱਧੂ ਦੀ ਇਹ ਪ੍ਰਦਰਸ਼ਨੀ ਵੈਨਕੂਵਰ ਦੇ SFU ਦੇ ਇੱਕ ਗਲਿਆਰੇ ਵਿੱਚ ਲਾਈ ਗਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਲੌਂਗ ਵੀਕਐਂਡ ਦੌਰਾਨ ਇਹ ਪ੍ਰਦਰਸ਼ਨੀ ਸਮਾਪਤ ਹੋ ਗਈ ਹੈ। ਇਸ ਪ੍ਰਦਰਸ਼ਨੀ ਨੂੰ ਬਹੁਤ ਲੋਕਾਂ ਨੇ ਚਲਾਇਆ ਵੀ ਅਤੇ CBC ਵਰਗੇ ਵੱਡੇ ਮੀਡੀਆ ਅਦਾਰਿਆਂ ਨੇ ਕਵਰੇਜ ਵੀ ਦਿੱਤੀ। ਇਹ 1984 ਦੇ ਸਿੱਖ ਵਿਰੋਧੀ ਕਤਲੇਆਮ ਤੇ ਸਾਕਾ ਦੀ ਲਾਤਾਰਾ ਦੇ ਦੁੱਖਾਂ 'ਤੇ ਆਧਾਰਿਤ ਪ੍ਰਦਰਸ਼ਨੀ ਸੀ ਅਤੇ ਇਸ ਪ੍ਰਦਰਸ਼ਨੀ ਦੌਰਾਨ ਨੈਪ ਸਿੱਧੂ ਨੇ ਉਹਨਾਂ ਪੁਸਤਕਾਂ ਦੀ ਵੀ ਪ੍ਰਦਰਸ਼ਨੀ ਲਾਈ ਹੋਈ ਸੀ, ਜਿਹੜੀਆਂ ਪੰਜਾਬ ਦੇ ਦੁੱਖਾਂ ਅਤੇ ਪੰਜਾਬ ਦੇ ਇਤਿਹਾਸ ਦੀ ਗਵਾਹੀ ਦਿੰਦੀਆਂ ਨੇ। ਮੂਲ ਵਾਸੀਆਂ ਦੇ ਸਤਿਕਾਰਤ ਨੇਤਾ ਡੈਨ ਜਾਰਜ ਦਾ ਬੁੱਤ ਲਾਪਿਆ ਹੈ। ਐਬਟਸਫੋਰਡ ਦੇ ਇੱਕ ਸਕੂਲ ਵਿੱਚੋਂ ਇਹ ਬੁੱਤ ਲਾਪਤਾ ਸੀ। ਇਸ ਬੁੱਤ ਦੀ ਕੀਮਤ $8,000 ਦੱਸੀ ਗਈ ਹੈ। ਐਬਟਸਫੋਰਡ ਦੇ ਸਕੂਲ ਡਿਸਟ੍ਰਿਕਟ ਦਾ ਕਹਿਣਾ ਸੀ ਕਿ ਬੁੱਤ ਨੂੰ ਚੋਰੀ ਕੀਤਾ ਗਿਆ ਸੀ। ਅਖੀਰ ਇਹ ਬੁੱਤ ਲੱਭ ਲਿਆ ਗਿਆ ਹੈ, ਪਰੰਤੂ ਐਬਟਸਫੋਰਡ ਦੀ ਪੁਲਿਸ ਅਜੇ ਵੀ ਸੰਤੁਸ਼ਟ ਨਹੀਂ ਹੈ ਅਤੇ ਜਾਣਨਾ ਚਾਹੁੰਦੀ ਹੈ ਕਿ ਚੋਰੀ ਕਿਹਨਾਂ ਲੋਕਾਂ ਨੇ ਕੀਤੀ ਸੀ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਡੈਨ ਜਾਰਜ ਮੂਲ ਵਾਸੀਆਂ ਦੇ ਇੱਕ ਵੱਡੇ ਕੱਦ ਵਾਲੇ ਸਤਿਕਾਰਤ ਨੇਤਾ ਸਨ ਅਤੇ ਇੱਕ ਉੱਘੇ ਕਵੀ ਵੀ। ਐਲਬਰਟਾ ਦੇ ਡਰਮਹੈਲਰ ਇਲਾਕੇ ਦੀ ਜੇਲ੍ਹ ਵਿੱਚ ਇੱਕ ਕੈਦੀ ਦੀ ਮੌਤ ਤੋਂ ਪਿੱਛੋਂ ਪੜਤਾਲ ਸ਼ੁਰੂ ਹੋ ਚੁੱਕੀ ਹੈ। ਜੈਸਨ ਕਲਾਊਡ ਟ੍ਰੈਂਬਲੇ 4 ਸਾਲ ਦੀ ਸਜ਼ਾ ਭੋਗ ਰਿਹਾ ਸੀ। ਉਸ ਨੂੰ 2014 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ 800 ਫੈਂਟੈਨਿਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਉਸ ਨੂੰ ਡਰੱਗ ਦਾ ਧੰਦਾ ਕਰਨ ਅਤੇ ਡਰੱਗ ਰੱਖਣ ਦੇ ਮਾਮਲੇ ਵਿੱਚ
ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾ ਦਿੱਤੀ ਗਈ ਸੀ ਅਤੇ ਉਸ ਦੀ ਜੇਲ੍ਹ ਵਿੱਚ ਸ਼ੱਕੀ ਹਾਲਤਾਂ ਵਿੱਚ ਮੌਤ ਹੋਈ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ। ਉਸ ਦੀ ਮੌਤ ਕਿੱਦਾਂ ਹੋਈ ਹੈ ਇਹ ਨਹੀਂ ਦੱਸਿਆ ਜਾ ਰਿਹਾ। ਪੁਲਿਸ ਦਾ ਕਹਿਣਾ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਇਸ ਦੇ ਬਾਰੇ ਕੋਈ ਵੇਰਵੇ ਨਹੀਂ ਦਿੱਤੇ ਜਾਣਗੇ। ਐਲਬਰਟਾ ਦੇ ਵਿੱਚ ਮੁੱਖ ਮੰਤਰੀ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਹੋਣ ਜਾ ਰਹੀ ਹੈ। ਚੇਤਰੇ ਐਲਬਰਟਾ ਦੀਆਂ ਚੋਣਾਂ ਸਮੇਂ ਸੱਤਾਧਾਰੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਐਲਾਨ ਕੀਤਾ ਸੀ ਕਿ ਜੇਕਰ ਸੱਤਾ ਵਿੱਚ ਆਏ ਤਾਂ ਅਸੀਂ ਵਿਧਾਇਕਾਂ ਅਤੇ ਮੁੱਖ ਮੰਤਰੀ ਦੀਆਂ ਤਨਖਾਹਾਂ ਵਿੱਚ ਕਟੌਤੀਆਂ ਕਰਾਂਗੇ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵੋਟਰਾਂ ਵੱਲੋਂ ਬਾਰ-ਬਾਰ ਪੁੱਛਿਆ ਜਾ ਰਿਹਾ ਸੀ ਕਿ ਸਰਕਾਰ ਇਸ ਬਾਰੇ ਵਿੱਚ ਹੁਣ ਕੀ ਕਰ ਰਹੀ ਹੈ ਅਤੇ ਇਸ ਸੰਬੰਧ ਵਿੱਚ ਵਿਧਾਇਕਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਵੱਲੋਂ ਇਸ ਸੰਬੰਧ ਵਿੱਚ ਆਪਣਾ ਫੈਸਲਾ ਦਿੱਤਾ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਵਿਧਾਇਕਾਂ ਦੀਆਂ ਤਨਖਾਹਾਂ ਵਿੱਚ 5% ਅਤੇ ਮੁੱਖ ਮੰਤਰੀ ਜੇਸਨ ਕੈਨੇਡੀ ਦੀ ਤਨਖਾਹ ਵਿੱਚ 10% ਦੀ ਕਟੌਤੀ ਕੀਤੀ ਜਾਵੇਗੀ। ਮੈਨੀਟੋਬਾ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਬੈਂਕ ਆਫ ਮੌਂਟਰੀਆਲ ਨੇ ਆਪਣੀ ਇਮਾਰਤ ਬਦਲ ਲਈ ਹੈ। ਬੈਂਕ ਆਫ ਮੌਂਟਰੀਆਲ ਇੱਕ ਇਤਿਹਾਸਿਕ ਇਮਾਰਤ ਤੋਂ ਚਲਾਇਆ ਜਾਂਦਾ ਸੀ। ਇਹ ਇਤਿਹਾਸਿਕ ਇਮਾਰਤ ਖਿੱਚ ਦਾ ਕੇਂਦਰ ਸੀ, ਪਰੰਤੂ ਹੁਣ ਬੈਂਕ ਆਫ ਮੌਂਟਰੀਆਲ ਆਪਣਾ ਦਫ਼ਤਰ ਇਸ ਇਮਾਰਤ ਚੋਂ ਕੱਢ ਕੇ ਕਿਸੇ ਹੋਰ ਥਾਂ 'ਤੇ ਲੈ ਕੇ ਜਾ ਰਿਹਾ ਹੈ, ਜਿਸ ਦੇ ਲਈ ਇੱਕ ਬਿਜ਼ਨਸ ਟਾਵਰ ਦੀ ਚੋਣ ਕੀਤੀ ਗਈ ਹੈ। ਟੋਰਾਂਟੋ ਵਿੱਚ ਲੰਮੇ ਵੀਕਐਂਡ ਦੌਰਾਨ ਵਾਪਰੀਆਂ ਵੱਖ-ਵੱਖ ਹਿੰਸਕ ਘਟਨਾਵਾਂ ਵਿੱਚ ਘੱਟੋ-ਘੱਟ 16 ਵਿਅਕਤੀ ਜ਼ਖਮੀ ਹੋਏ ਨੇ। ਚੇਤੇ ਰਹੇ ਇੱਕ ਰਾਤਰੀ ਕਲੱਬ ਵਿੱਚ ਗੋਲੀ ਚੱਲੀ ਸੀ ਜਿਸ ਨਾਲ 5 ਵਿਅਕਤੀ ਜ਼ਖਮੀ ਹੋਏ ਸਨ ਅਤੇ ਇਸ ਤੋਂ ਇਲਾਵਾ ਟੋਰਾਂਟੋ ਇਲਾਕੇ ਦੇ ਵਿੱਚ ਪੁਲਿਸ ਨੂੰ 11 ਥਾਵਾਂ ਤੋਂ ਗੋਲੀ ਚੱਲਣ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲੀ ਸੀ ਅਤੇ ਇਹਨਾਂ ਪੂਰੇ ਮਾਮਲੇ ਦੀ ਪੜਤਾਲ ਲਗਾਤਾਰ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਕੁੱਲ ਮਿਲਾ ਕੇ 16 ਵਿਅਕਤੀ ਫੱਟੜ ਹੋਏ ਨੇ ਅਤੇ ਪੁਲਿਸ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ। ਪਿੱਛੇ ਜੇ ਸਟੈਟਸ ਕੈਨੇਡਾ ਦੀ ਰਿਪੋਰਟ ਅਨੁਸਾਰ ਗ੍ਰੇਟਰ ਟੋਰਾਂਟੋ ਇਲਾਕੇ ਵਿੱਚ ਪੂਰੇ ਕੈਨੇਡਾ ਵਿੱਚ ਸਭ ਤੋਂ ਵੱਧ ਹਿੰਸਕ ਘਟਨਾਵਾਂ ਹੁੰਦੀਆਂ ਨੇ ਅਤੇ ਇਹ ਘਟਨਾਵਾਂ ਮੁੱਖ ਤੌਰ 'ਤੇ ਗੈਂਗ ਗਤੀਵਿਧੀਆਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ। ਬਰੈਂਪਟਨ ਇਲਾਕੇ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ 2 ਨੌਜਵਾਨ ਜ਼ਖਮੀ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦੇ ਸੰਬੰਧ ਵਿੱਚ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਅਤੇ ਘਟਨਾ ਵਿੱਚ ਜ਼ਖਮੀ ਹੋਏ ਨੌਜਵਾਨ ਵੀ ਇਸੇ ਉਮਰ ਦੇ ਦੱਸੇ ਜਾ ਰਹੇ ਨੇ। ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਤੇ ਅੰਤ ਵਿੱਚ ਤਬਸਰਾ। ਕੈਨੇਡੀਅਨ ਸਿਆਸਤਦਾਨਾਂ ਦੀ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਚੁੱਪੀ ਕਾਫੀ ਰੜਕ ਰਹੀ ਹੈ। ਚੇਤੇ ਰਹੇ ਕਸ਼ਮੀਰ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਚੁੱਕੇ ਨੇ ਅਤੇ ਧਾਰਾ 370 ਨੂੰ ਤੋੜ ਦਿੱਤਾ ਗਿਆ ਹੈ ਅਤੇ ਕਸ਼ਮੀਰ ਦੇ ਸਿਆਸੀ ਲੀਡਰਾਂ ਦੀ ਨਜ਼ਰਬੰਦੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਕੈਨੇਡਾ ਦੇ ਵਿੱਚ ਸਿਆਸਤਦਾਨਾਂ ਵੱਲੋਂ ਚੁੱਪੀ ਵੱਟੀ ਗਈ ਹੈ। ਕੈਨੇਡਾ ਦੁਨੀਆ ਭਰ ਵਿੱਚ ਮਨੁੱਖੀ ਹੱਕਾਂ ਦਾ ਲੰਬੜਦਾਰ ਹੋਣ ਦੇ ਦਾਅਵੇ ਕਰਦਾ ਹੈ, ਪਰੰਤੂ ਇਸ ਮਾਮਲੇ ਵਿੱਚ ਕੈਨੇਡਾ ਦੇ ਸਿਆਸਤਦਾਨਾਂ ਵੱਲੋਂ ਬਿਲਕੁਲ ਚੁੱਪੀ ਵੱਟੀ ਗਈ ਹੈ। ਖਾਸ ਤੌਰ 'ਤੇ ਭਾਰਤੀ ਮੂਲ ਦੇ ਸਿਆਸਤਦਾਨ ਬਿਲਕੁਲ ਖਾਮੋਸ਼ ਨੇ। ਹਾਲਾਂਕਿ ਕੈਨੇਡਾ ਵਿੱਚ ਭਾਰਤੀ ਮੂਲ ਦੇ ਸਿਆਸਤਦਾਨਾਂ ਦੀ ਚੋਖੀ ਹੋਂਦ ਹੈ, ਇਸ ਦੇ ਬਾਵਜੂਦ ਵੀ ਉਹਨਾਂ ਵੱਲੋਂ ਕੋਈ ਖਾਸ ਬਿਆਨ ਨਹੀਂ ਆਇਆ। ਇਸ ਦੇ ਉਲਟ ਜਦੋਂ ਫਰਵਰੀ ਮਹੀਨੇ ਪੁਲਵਾਮਾ ਵਿੱਚ ਇੱਕ ਦਹਿਸ਼ਤਗਰਦ ਹਮਲਾ ਹੋਇਆ ਸੀ ਅਤੇ 40 ਫੌਜੀ ਮਾਰੇ ਗਏ ਸਨ ਤਾਂ ਕੈਨੇਡਾ ਵਿਚਲੇ ਭਾਰਤੀ ਸਿਆਸਤਦਾਨਾਂ ਨੇ ਹੁੱਭ ਕੇ ਬਿਆਨ ਦਿੱਤੇ ਸਨ ਅਤੇ ਭਾਰਤ ਨਾਲ ਇਕਮੁੱਠਤਾ ਪ੍ਰਗਟਾਈ ਸੀ। ਪਰੰਤੂ ਹੁਣ ਜਦੋਂ ਉੱਥੋਂ ਦੀ ਫੌਜ ਅਤੇ ਉੱਥੋਂ ਦਾ ਨਿਜ਼ਾਮ ਸਰਕਾਰੀ ਦਮਨ ਕਰ ਰਿਹਾ ਹੈ ਤਾਂ ਇਹਨਾਂ ਸਿਆਸਤਦਾਨਾਂ ਨੇ ਚੁੱਪੀ ਵੱਟੀ ਹੋਈ ਹੈ, ਜਿਸ ਕਾਰਨ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਅਤੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕੈਨੇਡੀਅਨ ਸਿਆਸਤਦਾਨ ਅਤੇ ਖਾਸ ਤੌਰ 'ਤੇ ਦੇਸੀ ਸਾਂਸਦ ਪੱਖਪਾਤ ਕਰ ਰਹੇ ਨੇ ਅਤੇ ਅਜਿਹਾ ਕੁਝ ਕਰਕੇ ਦੋਗਲੇਪਨ ਦਾ ਸਬੂਤ ਦੇ ਰਹੇ ਨੇ। ਕੈਨੇਡਾ ਦੁਨੀਆ ਭਰ ਵਿੱਚ ਹਿਊਮਨ ਰਾਈਟਸ ਅਤੇ ਮਨੁੱਖੀ ਅਧਿਕਾਰਾਂ ਦੇ ਸੰਬੰਧ ਵਿੱਚ ਲੀਡਰ ਵਜੋਂ ਜਾਣਿਆ ਜਾਂਦਾ ਹੈ। ਜੇਕਰ ਕੈਨੇਡਾ ਨੇ ਹੁਣ ਵੀ ਚੁੱਪੀ ਨਾ ਤੋੜੀ ਤਾਂ ਇਹ ਬੜੀ ਨਮੋਸ਼ੀ ਵਾਲੀ ਗੱਲ ਹੋਵੇਗੀ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਅਪਡੇਟ ਕੈਨੇਡਾ ਦੀ ਅਸੀਂ ਸਮਾਪਤੀ ਹੈ। ਕੱਲ੍ਹ ਨੂੰ ਫਿਰ ਅਪਡੇਟਸ ਲੈ ਕੇ ਹਾਜ਼ਰ ਹੋਵਾਂਗਾ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ।